ਅਸਲਾਮ ਅਲੈਕੁਮ ਮਿੱਤਰੋ। ਮੈਂ ਹਾਂ ਅਸਗਰ ਪਵਾਰ ਤੇ ਤੁਸੀਂ ਵੇਖ ਰਹੇ ਹੋ ਲਹਿੰਦਾ ਪੰਜਾਬ ਵਲੌਗ। ਮਿੱਤਰੋ, ਪਾਕਪਤਨ। ਅੱਜ ਆਪਾਂ ਪਾਕਪਤਨ ਦੀ ਤਾਰੀਖ ਤੇ ਦਿਲਚਸਪ ਮਾਲੂਮਾਤ ਦੇ ਨਾਲ-ਨਾਲ ਸ਼ਹਿਰ ਦੀ ਸੈਰ ਵੀ ਕਰਾਂਗੇ। ਪਾਕਪਤਨ ਨੂੰ ਪਾਕਪਤਨ ਸ਼ਰੀਫ ਵੀ ਆਖਿਆ ਜਾਂਦਾ ਹੈ। ਪਾਕਿਸਤਾਨ ਦੇ ਸੂਬਾ ਪੰਜਾਬ ਦਾ ਇੱਕ ਖੂਬਸੂਰਤ ਸ਼ਹਿਰ ਜ਼ਿਲ੍ਹਾ ਦੀ ਹੈਸੀਅਤ ਵੀ ਰੱਖਦਾ ਹੈ। ਸੱਜਣੋ ਤੇ ਮਿੱਤਰੋ, ਅੱਜ ਦਾ ਵਲੌਗ ਸ਼ੁਰੂ ਕਰਾਂਗੇ ਆਪਾਂ ਜਮਾਲ ਚੌਕ ਤੋਂ। ਜਮਾਲ ਚੌਕ ਪਾਕਪਤਨ ਦਾ ਬਹੁਤ ਹੀ ਮਸ਼ਹੂਰ ਅੱਡਾ ਹੈ ਔਰ ਪਾਕਪਤਨ ਤੋਂ ਕੁਤਬ ਵਾਲੇ ਪਾਸੇ ਤਕਰੀਬਨ 1.5 ਕਿਲੋਮੀਟਰ ਪੈਂਡੇ ਤੇ ਇਹ ਇੱਕ ਬਹੁਤ ਵੱਡਾ ਚੌਕ ਹੈ। ਇਸ ਚੌਕ ਦੇ ਵਿੱਚੋਂ ਇੱਕ ਸੜਕ ਦੀਪਾਲਪੁਰ ਉਕਾੜੇ ਨੂੰ ਜਾਂਦੀ ਹੈ, ਦੂਸਰੀ ਸਾਈਵਾਲ ਨੂੰ ਜਾਂਦੀ ਹੈ ਤੇ ਤੀਸਰੀ ਬੂਰੇਵਾਲਾ ਵਿਆੜੀ ਤੇ ਆਰਫਵਾਲਾ ਨੂੰ ਜਾਂਦੀ ਹੈ। ਲੇਕਿਨ ਆਪਾਂ ਇੱਥੋਂ ਸ਼ਹਿਰ ਦੀ ਤਰਫ ਟਰੈਵਲ ਕਰਾਂਗੇ। ਮਿੱਤਰੋ, ਅੱਜ ਦੇ ਵਲੌਗ ਦੇ ਵਿੱਚ ਆਪਾਂ ਤਾਰੀਖ ਦੇ ਪੰਨੇ ਫਰੋਲਾਂਗੇ ਤੇ ਪਾਕਪਤਨ ਨੂੰ ਐਕਸਪਲੋਰ ਕਰਾਂਗੇ। ਪਾਕਪਤਨ ਦੀ ਤਾਰੀਖ ਕਿਸ ਤਰ੍ਹਾਂ ਦੀ ਹੈ, ਜਾਂ ਪਾਕਪਤਨ ਨਾਲ ਕਿਹੜੇ-ਕਿਹੜੇ ਲੋਕ ਤਾਲੁਕ ਰੱਖਦੇ ਨੇ, ਜਾਂ ਮਾਜ਼ੀ ਦੇ ਵਿੱਚ ਵੱਡੀਆਂ-ਵੱਡੀਆਂ ਕਿਹੜੀਆਂ ਸ਼ਖਸੀਅਤਾਂ ਇਸ ਸ਼ਹਿਰ ਦਾ ਰੁਖ ਕਰ ਚੁੱਕੀਆਂ ਨੇ, ਸਾਰਿਆਂ ਦੇ ਬਾਰੇ ਅੱਜ ਆਪਾਂ ਪੜਾਂਗੇ। ਲੇਕਿਨ ਇਸ ਤੋਂ ਪਹਿਲੇ ਮੇਰੀ ਗੁਜ਼ਾਰਿਸ਼ ਹੈ ਕਿ ਜਿਨਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਮਿਹਰਬਾਨੀ ਕਰਕੇ ਚੈਨਲ ਸਬਸਕ੍ਰਾਈਬ ਕਰੇ। ਅਗਰ ਵੀਡੀਓ ਪਸੰਦ ਆਵੇ ਤੇ ਅੱਛਾ ਜਿਹਾ ਕਮੈਂਟ ਲਾਜ਼ਮੀ ਕਰੇ, ਲਾਈਕ ਕਰੇ ਤੇ ਦੋਸਤਾਂ ਨਾਲ ਸ਼ੇਅਰ ਵੀ ਕਰੇ। ਆਓ ਸ਼ਹਿਰ ਦੀ ਤਰਫ ਵਧਨੇ ਆ। ਮਿੱਤਰੋ, ਪਾਕਪਤਨ ਦੀ ਸਭ ਤੋਂ ਵੱਡੀ ਵਜ੍ਹਾ ਸ਼ੋਹਰਤ ਹਜ਼ਰਤ ਬਾਬਾ ਫਰੀਦੁੱਦੀਨ ਮਸੂਦ ਗੰਜ ਸ਼ਕਰ ਰਹਿਮਤੁल्लाह अलैह ਨੇ, ਜਿਹੜੇ ਕਿ ਅਜ਼ੀਮ ਸੂਫੀ ਬਜ਼ੁਰਗ ਤੇ ਪੰਜਾਬੀ ਦੇ ਮਾਇਆਨਾਜ਼ ਸ਼ਾਇਰ ਵੀ ਨੇ। ਮਿੱਤਰੋ, ਪਾਕਪਤਨ 12ਵੀਂ ਸਦੀ ਈਸਵੀ ਤੱਕ ਗੜਵਾ ਦੇ ਨਾਂ ਤੋਂ ਜਾਣਿਆ ਪਛਾਣਿਆ ਜਾਂਦਾ ਸੀ। ਬਾਅਦ ਵਿੱਚ 16ਵੀਂ ਸਦੀ ਤੱਕ ਇਸ ਦਾ ਨਾਂ ਅਜੂਦਨ ਚੱਲਦਾ ਰਿਹਾ। ਹਿੰਦੂਆਂ ਦੀ ਮਜ਼ਹਬੀ ਕਿਤਾਬਾਂ ਦੇ ਵਿੱਚ ਪਾਕਪਤਨ ਦਾ ਨਾਂ ਅਜੂਦਨ ਹੀ ਮਿਲਦਾ ਹੈ, ਪਰ ਕੁਝ ਵਰ੍ਹਿਆਂ ਤੋਂ ਬਾਅਦ ਇਸ ਸ਼ਹਿਰ ਨੂੰ ਅਜੂਦਨ ਦੀ ਬਜਾਏ ਪਾਕਪਤਨ ਆਖਣਾ ਸ਼ੁਰੂ ਕਰ ਦਿੱਤਾ ਗਿਆ। ਪਾਕਪਤਨ ਦੋ ਸ਼ਬਦਾਂ ਨੂੰ ਜੋੜ ਕੇ ਬਣਾਇਆ ਗਿਆ ਹੈ। ਪਹਿਲਾ ਸ਼ਬਦ ਪਾਕ ਤੇ ਦੂਸਰਾ ਸ਼ਬਦ ਪਤਨ ਹੈ। ਆਖਿਆ ਜਾਂਦਾ ਹੈ ਕਿ ਬਾਬਾ ਜੀ ਸਰਕਾਰ ਹਜ਼ਰਤ ਫਰੀਦੁੱਦੀਨ ਮਸੂਦ ਗੰਜ ਸ਼ਕਰ ਰਹਿਮਤੁल्लाह अलैह ਦਰਿਆ ਸਤਲੁਜ ਦੇ ਕੰਢੇ ਬੈਠੇ ਵਜ਼ੂ ਕਰ ਰਹੇ ਸਨ ਕਿ ਇੱਕ ਬਜ਼ੁਰਗ ਦਾ ਗੁਜ਼ਰ ਹੋਇਆ। ਉਹਨਾਂ ਨੇ ਜਦੋਂ ਬਾਬਾ ਜੀ ਨੂੰ ਵਜ਼ੂ ਕਰਦਿਆਂ ਵੇਖਿਆ ਤੇ ਆਖਿਆ, ਬਾਬਾ ਜੀ ਇਹ ਪੱਤਣ ਨਾ ਪਾਕ ਹੈ, ਇੱਥੇ ਵਜ਼ੂ ਨਾ ਕਰੋ। ਬਾਬਾ ਜੀ ਨੇ ਆਖਿਆ ਕਿ ਅੱਜ ਤੋਂ ਬਾਅਦ ਇਹ ਪੱਤਣ ਵੀ ਪਾਕ ਹੋ ਜਾਵੇਗਾ। ਮਿੱਤਰੋ, ਉਸ ਦਿਨ ਤੋਂ ਬਾਅਦ ਉਸ ਪਾਕਪਤਨ ਦੀ ਨਿਸਬਤ ਨਾਲ ਇਸ ਸ਼ਹਿਰ ਦਾ ਨਾਮ ਪਾਕਪਤਨ ਮਸ਼ਹੂਰ ਹੋ ਗਿਆ। ਪਾਕਪਤਨ ਸ਼ਹਿਰ ਲਾਹੌਰ ਤੋਂ ਤਕਰੀਬਨ 210 ਕਿਲੋਮੀਟਰ ਲਹਿੰਦੇ ਵਾਲੇ ਪਾਸੇ ਆਬਾਦ ਹੈ ਤੇ ਮੁਲਤਾਨ ਸ਼ਹਿਰ ਤੋਂ ਚੜ੍ਹਦੇ ਵਾਲੇ ਪਾਸੇ 175 ਕਿਲੋਮੀਟਰ ਦੇ ਪੈਂਡੇ ਤੇ ਆਬਾਦ ਹੈ। ਪੜੋਸੀ ਮੁਲਕ ਭਾਰਤ ਤੋਂ ਤਕਰੀਬਨ 35 ਕਿਲੋਮੀਟਰ ਕੁਤਬ ਵਾਲੇ ਪਾਸੇ ਆਬਾਦ ਹੈ। ਇਸੇ ਤਰ੍ਹਾਂ ਆਲੇ ਦੁਆਲੇ ਦੇ ਸ਼ਹਿਰਾਂ ਦਾ ਤਜ਼ਕਰਾ ਕਰੀਏ ਤੇ ਲਹਿੰਦੇ ਪਾਸੇ ਬੂਰੇਵਾਲਾ ਵਿਆੜੀ ਸ਼ਹਿਰ ਨੇ, ਚੜ੍ਹਦੇ ਪਾਸੇ ਹਵੇਲੀ ਲੱਖਾ ਤੇ ਉਕਾੜਾ ਸ਼ਹਿਰ ਨੇ, ਕੁਤਬ ਵਾਲੇ ਪਾਸੇ ਸਾਈਵਾਲ ਤੇ ਫੈਸਲਾਬਾਦ ਸ਼ਹਿਰ ਨੇ ਤੇ ਦੱਖਣ ਵਾਲੇ ਪਾਸੇ ਤਾਰੀਖੀ ਸ਼ਹਿਰ ਬਹਾਵਲਨਗਰ ਤੇ ਮਿੰਚਨਾਬਾਦ ਸ਼ਹਿਰ ਆਬਾਦ ਨੇ। ਦਰਿਆ ਸਤਲੁਜ ਦੇ ਬਿਲਕੁਲ ਕੰਢੇ ਤੇ ਆਬਾਦ ਇਹ ਸ਼ਹਿਰ ਆਪਣੇ ਅੰਦਰ ਦੋ ਤਹਿਸੀਲਾਂ ਵੀ ਰੱਖਦਾ ਹੈ। ਪਹਿਲੀ ਆਪ ਹੈ ਤੇ ਦੂਜੀ ਆਰਫਵਾਲਾ ਤਹਿਸੀਲ ਹੈ। ਜ਼ਿਲ੍ਹਾ ਪਾਕਪਤਨ ਦੀ ਕੁੱਲ ਆਬਾਦੀ 18.5 ਲੱਖ ਦੇ ਨੇੜੇ ਹੈ, ਜਿੰਦੇ ਵਿੱਚੋਂ ਮਰਦਾਂ ਦੀ ਤਾਦਾਦ ਤਕਰੀਬਨ 9.25 ਲੱਖ ਹੈ ਤੇ ਔਰਤਾਂ ਦੀ ਤਾਦਾਦ 9 ਲੱਖ ਹੈ। ਟਰਾਂਸਜੈਂਡਰ ਇਸ ਤੋਂ ਇਲਾਵਾ ਨੇ। ਪਾਕਪਤਨ ਜ਼ਿਲ੍ਹੇ ਦੀ ਸਰਕਾਰੀ ਜ਼ਬਾਨ ਉਰਦੂ ਹੈ ਤੇ ਮਕਾਮੀ ਜ਼ਬਾਨ ਤੋਂ ਇਲਾਵਾ ਪੰਜਾਬੀ ਕਸਰਤ ਨਾਲ ਬੋਲੀ ਤੇ ਸਮਝੀ ਜਾਂਦੀ ਹੈ। ਸੱਜਣੋ ਤੇ ਮਿੱਤਰੋ, ਹੁਣ ਕੋਈ ਮਿੱਠੀ ਗੱਲ ਕਰ ਲਈਏ। ਪਾਕਪਤਨ ਸ਼ਹਿਰ ਤੋਸ਼ਾ ਮਿਠਾਈ ਦਾ ਮੂਜਦ ਗਿਣਿਆ ਜਾਂਦਾ ਹੈ। ਦੁਨੀਆ ਵਿੱਚ ਸਭ ਤੋਂ ਪਹਿਲਾ ਤੋਸ਼ਾ ਇਸੇ ਸ਼ਹਿਰ ਵਿੱਚ ਬਣਾਇਆ ਗਿਆ ਹੈ। ਆਪਣੀ ਲਜ਼ਤ ਤੇ ਮਿਠਾਸ ਦੀ ਵਜ੍ਹਾ ਤੋਂ ਪੂਰੀ ਦੁਨੀਆ ਵਿੱਚ ਮਸ਼ਹੂਰ ਵੀ ਹੈ। ਮਿੱਤਰੋ, 25,000 ਸਾਲਾ ਪੁਰਾਣੀ ਤਾਰੀਖ ਰੱਖਣ ਵਾਲਾ ਇਹ ਸ਼ਹਿਰ ਪਾਕਪਤਨ ਬਰੂਨੀ ਹਮਲਾ ਆਵਰਾਂ ਦੀ ਪਸੰਦੀਦਾ ਜਗ੍ਹਾ ਬਣਿਆ ਰਿਹਾ ਹੈ। ਸਿਕੰਦਰ ਆਜ਼ਮ ਹੋਵੇ, ਸਲਾਤੀਨ ਦਿਹਲੀ ਹੋਣ, ਮਮਲੂਕ ਹੋਣ, ਤਾਤਾਰ ਹੋਣ, ਤੈਮੂਰ ਹੋਵੇ, ਸਬਕਤਗੀਨ ਹੋਵੇ, ਈਸਟ ਇੰਡੀਆ ਕੰਪਨੀ ਹੋਵੇ, ਸੁਲਤਾਨ ਮਹਿਮੂਦ ਗਜ਼ਨਵੀ ਹੋਵੇ, ਰਾਜਾ ਰਣਜੀਤ ਸਿੰਘ ਹੋਵੇ ਜਾਂ ਮੁਹੰਮਦ ਬਿਨ ਕਾਸਿਮ ਹੋਣ, ਸਾਰੇ ਹੀ ਇਸ ਸ਼ਹਿਰ ਵੱਲ ਆਏ ਤੇ ਆਪਣੀ ਆਪਣੀ ਫਤੂਹਾਤ ਦੇ ਝੰਡੇ ਗੱਡਦੇ ਰਹੇ। ਇਸ ਸ਼ਹਿਰ ਦੇ ਵਿੱਚ ਤੁਗਲਕ ਮਸਜਿਦ ਅੱਜ ਵੀ ਤਾਰੀਖ ਦੀ ਅਕਾਸੀ ਕਰਦੀ ਹੈ ਕਿ ਇੱਥੇ ਤੁਗਲਕ ਖਾਨਦਾਨ ਵੀ ਬਰਸਰੇ ਇਕਤਦਾਰ ਰਿਹਾ ਹੈ। ਇਹਨਾਂ ਤੋਂ ਇਲਾਵਾ ਖਾਜਾ ਅਜ਼ੀਜ਼ ਮੱਕੀ ਸਰਕਾਰ ਰਹਿਮਤੁल्लाह अलैह ਉਹਨਾਂ ਦਾ ਮਜ਼ਾਰ ਵੀ ਇਸੇ ਸ਼ਹਿਰ ਦੇ ਵਿੱਚ ਹੈ। ਇਸ ਤੋਂ ਅੰਦਾਜ਼ਾ ਹੁੰਦਾ ਹੈ ਕਿ ਸਹਾਬਾ ਕਰਾਮ ਤੋਂ ਬਾਅਦ ਤਾਬਾ ਕਰਾਮ ਵੀ ਇਸ ਖਿੱਤੇ ਦੇ ਵਿੱਚ ਆਏ ਤੇ ਇਸਲਾਮ ਦੀ ਸ਼ਮਾ ਰੋਸ਼ਨ ਕਰਦੇ ਰਹੇ। ਇਹ ਸ਼ਹਿਰ ਪਾਕਪਤਨ ਇਬਨ ਬਤੂਤਾ ਦਾ ਵੀ ਕਾਫੀ ਦੇਰ ਤੱਕ ਮਸਕਨ ਬਣਿਆ ਰਿਹਾ ਹੈ। ਆਲਮੀ ਸ਼ੋਹਰਤ ਯਾਫਤਾ ਕਿਤਾਬ ਹੀਰ ਵਾਰਿਸ ਸ਼ਾਹ ਦੇ ਤਖਲੀਕਕਾਰ ਸੈयद ਵਾਰਿਸ ਸ਼ਾਹ ਰਹਿਮਤੁल्लाह अलैह ਹੋਰਾਂ ਵੀ ਇਸ ਸ਼ਹਿਰ ਨੂੰ ਜ਼ਿੰਦਗੀ ਦਾ ਬੜਾ ਵੱਡਾ ਹਿੱਸਾ ਦਿੱਤਾ ਹੈ। ਜ਼ਿਲ੍ਹਾ ਪਾਕਪਤਨ ਦਾ ਇੱਕ ਛੋਟਾ ਜਿਹਾ ਕਸਬਾ ਮਲਕਾ ਹਾਂਸ, ਜਿੱਥੇ ਅੱਜ ਵੀ ਸੈयद ਵਾਰਿਸ ਸ਼ਾਹ ਦੇ ਨਾਂ ਤੋਂ ਇੱਕ ਮਸਜਿਦ ਤੇ ਉਹਨਾਂ ਦੇ ਨਾਂ ਤੋਂ ਮਨਸੂਬ ਇੱਕ ਹੁਜਰਾ ਮੌਜੂਦ ਹੈ, ਜਿੱਥੇ ਬਹਿ ਕੇ ਹੀਰ ਵਾਰਿਸ ਸ਼ਾਹ ਲਿਖੀ ਗਈ ਹੈ।
ਸਿੱਖ ਮਜ਼ਹਬ ਦੇ ਰੂਹਾਨੀ ਪੇਸ਼ਵਾ ਬਾਬਾ ਗੁਰੂ ਨਾਨਕ ਦਾ ਇਸ ਸ਼ਹਿਰ ਨਾਲ ਖਸੂਸੀ ਪਿਆਰ ਸੀ। ਉਹਨਾਂ ਵੀ ਬਾਬਾ ਫਰੀਦੁੱਦੀਨ ਮਸੂਦ ਗੰਜੇ ਸ਼ੱਕਰ ਦੀ ਸ਼ਾਇਰੀ ਨੂੰ ਇਕੱਠਾ ਕਰਨ ਦਾ ਬੇੜਾ ਉਠਾਇਆ ਸੀ। ਇਹਨਾਂ ਤੋਂ ਇਲਾਵਾ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਵੀ ਪਾਕਪਤਨ ਸ਼ਹਿਰ ਨੂੰ ਖਸੂਸੀ ਵਕਤ ਦਿੱਤਾ। 1810 ਵਿੱਚ ਰਾਜਾ ਰਣਜੀਤ ਸਿੰਘ ਨੇ ਇਸ ਸ਼ਹਿਰ ਤੇ ਹਮਲਾ ਕਰਕੇ ਇਸ ਤੇ ਕਬਜ਼ਾ ਕਰ ਲਿਆ ਤੇ ਆਪਣੀ ਹੁਕਮਰਾਨੀ ਦਾ ਮਰਕਜ਼ ਵੀ ਇੱਥੇ ਹੀ ਬਣਾ ਲਿਆ। ਅੰਗਰੇਜ਼ ਸਰਕਾਰ ਦੇ ਰਾਜ ਵਿੱਚ ਇਸ ਸ਼ਹਿਰ ਨੂੰ 1849 ਵਿੱਚ ਮੁਤਹਿਦਾ ਪੰਜਾਬ ਦਾ ਹੈੱਡਕੁਆਟਰ ਬਣਾ ਦਿੱਤਾ ਗਿਆ ਸੀ। ਤਾਰੀਖ ਦੇ ਪੰਨੇ ਫਰੋਲੀਏ ਤੇ ਪਤਾ ਚੱਲਦਾ ਹੈ ਕਿ ਮੁxtਲਿਫ ਵਕਤਾਂ ਦੇ ਵਿੱਚ ਇਹ ਸ਼ਹਿਰ ਤਕਰੀਬਨ 7 ਵਾਰੀ ਗਰਕ ਵੀ ਹੋਇਆ ਹੈ ਤੇ ਦੁਬਾਰਾ ਉਸੇ ਜਗ੍ਹਾ ਤੇ ਮੁਕਾਮੀ ਲੋਕਾਂ ਨੇ ਇਸ ਨੂੰ ਆਬਾਦ ਵੀ ਕਰ ਲਿਆ ਹੈ। 1849 ਵਿੱਚ ਪੰਜਾਬ ਦਾ ਹੈੱਡਕੁਆਟਰ ਬਣਿਆ। 1852 ਵਿੱਚ ਹੈੱਡਕੁਆਟਰ ਗੁਗੇਰਾ ਮੁੰਤਕਿਲ ਕਰ ਦਿੱਤਾ ਗਿਆ। ਫਿਰ 1856 ਵਿੱਚ ਮਿੰਟਗੁਮਰੀ ਯਾਨੀ ਕਿ ਸਾਹੀਵਾਲ ਮੁੰਤਕਿਲ ਕਰ ਦਿੱਤਾ ਗਿਆ। ਇਸ ਸ਼ਹਿਰ ਦਾ ਕੰਟਰੋਲ ਕਾਫੀ ਅਰਸਾ ਸਾਹੀਵਾਲ ਕੋਲ ਹੀ ਰਿਹਾ ਹੈ। ਫਿਰ 1990 ਦੇ ਵਿੱਚ ਪਾਕਪਤਨ ਸ਼ਹਿਰ ਦਾ ਜ਼ਿਲ੍ਹੀ ਹੈੱਡਕੁਆਟਰ ਦਾ ਦਰਜਾ ਦੁਬਾਰਾ ਬਹਾਲ ਕਰ ਦਿੱਤਾ ਗਿਆ। ਫਿਰ 1995 ਵਿੱਚ ਆਰਫਵਾਲਾ ਨੂੰ ਇਸ ਜ਼ਿਲ੍ਹਾ ਪਾਕਪਤਨ ਦੀ ਤਹਿਸੀਲ ਕਰਾਰ ਦੇ ਦਿੱਤਾ ਗਿਆ। ਆਰਫਵਾਲਾ ਦੇ ਸ਼ਾਮਲ ਹੋਣ ਤੋਂ ਬਾਅਦ ਜ਼ਿਲ੍ਹਾ ਪਾਕਪਤਨ ਦਾ ਕੁੱਲ ਰਕਬਾ 2728 ਮੁਰੱਬਾ ਕਿਲੋਮੀਟਰ ਹੋ ਗਿਆ। ਮਿੱਤਰੋ, ਹੁਣ ਆਪਾਂ ਤਜ਼ਕਰਾ ਕਰਾਂਗੇ ਪਾਕਪਤਨ ਵਿੱਚ ਵਸਣ ਵਾਲੀਆਂ ਬਰਾਦਰੀਆਂ ਦਾ। ਇਸ ਸ਼ਹਿਰ ਦੇ ਵਿੱਚ ਵਸਣ ਵਾਲੀਆਂ ਬਰਾਦਰੀਆਂ ਰਾਓ, ਅਰਾਈ, ਚਿਸ਼ਤੀ, ਮਾਣੇਕਾ ਵੱਟੂ, ਖੱਗੇ, ਡੋਗਰ, ਗੁੱਜਰ, ਵੱਟੂ, ਜੱਟ, ਸ਼ੇਖ, ਬੱਟ, ਰੰਗੜ, ਮਿਊ, ਜੋਈਆ, ਸੈयद, ਸੁਖੇਰੇ, ਬਲੋਚ, ਡੁੱਡੀ, ਉਤਿਆਣਾ, ਰੱਥ, ਰਾਜਪੂਤ ਤੇ ਭੱਟੀ ਕਬੀਲੇ ਆਬਾਦ ਨੇ। ਸੱਜਣੋ ਤੇ ਮਿੱਤਰੋ, ਪਾਕਪਤਨ ਸ਼ਹਿਰ ਦੇ ਵਿੱਚੋਂ ਦੀ 2 ਨਹਿਰਾਂ ਵੀ ਲੰਘਦੀਆਂ ਨੇ। ਈਸਟਰਨ ਬਾਰ ਤੇ ਖਾਦਰ ਬ੍ਰਾਂਚ ਦੋਵਾਂ ਨਹਿਰਾਂ ਦਾ ਪਾਣੀ ਜ਼ਿਲ੍ਹਾ ਪਾਕਪਤਨ ਦੀਆਂ ਫਸਲਾਂ ਨੂੰ ਸੈਰਾਬ ਕਰਦਾ ਹੈ। ਪਾਕਪਤਨ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਰੇਲਵੇ ਸਟੇਸ਼ਨ ਵੀ ਹੈ। ਇਸ ਰੇਲਵੇ ਟਰੈਕ ਤੇ ਸਿਟੀ ਮਾਰਦੀ ਹੋਈ ਫਰੀਦ ਐਕਸਪ੍ਰੈਸ ਤੇ ਬੁੱਲੇ ਸ਼ਾਹ ਐਕਸਪ੍ਰੈਸ ਹਜ਼ਾਰਾਂ ਮੁਸਾਫਰਾਂ ਨੂੰ ਇੱਥੇ ਲਾਂਦੀ ਏ ਤੇ ਲੈ ਕੇ ਵੀ ਜਾਂਦੀ ਏ। ਇਹਨਾਂ ਦੋਵਾਂ ਗੱਡੀਆਂ ਦੇ ਆਉਣ ਜਾਣ ਨਾਲ ਪਾਕਪਤਨ ਦੀ ਮਈਸ਼ਤ ਨੂੰ ਕਾਫੀ ਸਹਾਰਾ ਮਿਲਿਆ ਹੈ। ਸ਼ਹਿਰ ਦੇ ਵਾਸੀਆਂ ਨੂੰ ਸਿਹਤ ਦੀਆਂ ਸਹੂਲਤਾਂ ਦੇਣ ਵਾਸਤੇ ਸ਼ਹਿਰ ਦੇ ਵਿਚਕਾਰ ਇੱਕ ਬਹੁਤ ਵੱਡਾ ਹਸਪਤਾਲ ਵੀ ਹੈ, ਜਿਹਨੂੰ ਡਿਸਟ੍ਰਿਕਟ ਹਸਪਤਾਲ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵੀ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਕੰਮ ਕਰ ਰਹੇ ਨੇ। 2 ਵੱਡੇ ਕਾਲਜ ਵੀ ਨੇ, ਇੱਕ ਕੁੜੀਆਂ ਦਾ ਕਾਲਜ ਹੈ ਤੇ ਦੂਜਾ ਮੁੰਡਿਆਂ ਦਾ ਕਾਲਜ ਹੈ। ਸਕੂਲ ਵੀ ਅਲੱਗ-ਅਲੱਗ ਬਣੇ ਹੋਏ ਨੇ। ਇਸ ਸ਼ਹਿਰ ਦੇ ਵਿੱਚ ਤਾਲੀਮ ਦਾ ਬਹੁਤ ਵੱਡਾ ਮੁਕਾਬਲਾ ਲੱਗਿਆ ਹੋਇਆ ਹੈ ਕੁੜੀਆਂ ਤੇ ਮੁੰਡਿਆਂ ਦੇ ਦਰਮਿਆਨ। ਹਰ ਸਾਲ ਬੋਰਡ ਦੇ ਵਿੱਚੋਂ ਪੋਜੀਸ਼ਨਾਂ ਇਸੇ ਸ਼ਹਿਰ ਦੀਆਂ ਆਉਂਦੀਆਂ ਨੇ। ਇਸ ਤੋਂ ਇਲਾਵਾ ਥਾਣੇ ਵੀ ਆਪਣਾ ਕੰਮ ਕਰ ਰਹੇ ਨੇ। ਥਾਣਾ ਸਦਰ ਹੋਵੇ, ਥਾਣਾ ਸਿਟੀ ਹੋਵੇ ਜਾਂ ਥਾਣਾ ਫਰੀਦਨਗਰ ਹੋਵੇ ਤੇ ਚੌਕੀਆਂ ਦੇ ਵੀ ਅਹਿਲਕਾਰ ਮਿਲ ਕੇ ਸ਼ਹਿਰ ਨੂੰ ਮਹਿਫੂਜ਼ ਬਣਾਉਣ ਵਿੱਚ ਆਪਣਾ ਕਿਰਦਾਰ ਅਦਾ ਕਰ ਰਹੇ ਨੇ। ਸੈਂਟਰਲ ਜੇਲ੍ਹ ਵੀ ਇੱਥੇ ਬਣੀ ਹੋਈ ਹੈ। ਮਿੱਤਰੋ, तमाम तर ਇੰਤਜ਼ਾਮੀ ਇਦਾਰੇ ਆਪਣਾ ਕੰਮ ਇਸ ਤਰੀਕੇ ਨਾਲ ਕਰ ਰਹੇ ਨੇ। ਇਸ ਵਕਤ ਸ਼ਹਿਰ ਦੇ ਤਾਲਿਬ ਇਲਮ, ਸਮਾਜੀ ਤੇ ਸਿਆਸੀ ਕਾਰਕੁਨ ਤੇ ਕਾਇਦੀਨ ਸਿਰਫ ਇੱਕ ਹੀ ਮੁਤਾਲਬਾ ਕਰਦੇ ਨਜ਼ਰ ਆਉਂਦੇ ਨੇ ਕਿ ਪਾਕਪਤਨ ਸ਼ਹਿਰ ਦੇ ਵਿੱਚ ਇੱਕ ਯੂਨੀਵਰਸਿਟੀ ਲਾਜ਼ਮੀ ਬਣਨੀ ਚਾਹੀਦੀ ਹੈ। ਇਹ ਗੱਲ ਹਕੀਕਤ ਹੈ ਕਿ ਅਗਰ ਦੁਨੀਆ ਦਾ ਮੁਕਾਬਲਾ ਅਸੀਂ ਕਰਨਾ ਹੈ ਤੇ ਫਿਰ ਇਸ ਸ਼ਹਿਰ ਦੇ ਤਾਲਿਬ ਇਲਮਾਂ ਨੂੰ ਇੱਕ ਯੂਨੀਵਰਸਿਟੀ ਦੇਣੀ ਬਹੁਤ ਜ਼ਰੂਰੀ ਹੈ। ਸੱਜਣੋ ਤੇ ਮਿੱਤਰੋ, ਇਸ ਸ਼ਹਿਰ ਦੇ ਵਿੱਚ ਮਸ਼ਹੂਰ ਮਕਾਮਾਤ ਕਿਹੜੇ ਨੇ, ਇਹ ਦੱਸਣ ਤੋਂ ਪਹਿਲਾਂ ਮੈਂ ਦਰਖਾਸਤ ਕਰਾਂਗਾ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਲਾਈਕ ਕਰ ਲਵੋ ਤੇ ਅੱਛਾ ਜਿਹਾ ਕਮੈਂਟ ਲਾਜ਼ਮੀ ਕਰਿਆ ਜੇ। ਸੱਜਣੋ ਤੇ ਮਿੱਤਰੋ, ਸ਼ਹਿਰ ਦੇ ਮਸ਼ਹੂਰ ਮਕਾਮਾਤ ਦੀ ਗੱਲ ਕਰੀਏ ਤੇ ਦਰਬਾਰ ਸ਼ਰੀਫ, ਚੌਕ ਚਿੱਟੀ ਕਬਰ, ਚੌਕ ਜਮਾਲ, ਨਗੀਨਾ ਚੌਕ, ਲਾਰੀ ਅੱਡਾ, ਰੇਲਵੇ ਲਾਈਨ ਰੋਡ, रेलवे स्टेशन, बिजली चौक, फुहारा चौक, शहीदी बाजार, गोल सड़क, सराफा बाजार, मछली चौक, थाना सदर चौक, साहिवाल रोड, पीरगनी रोड, कॉलेज रोड, पुराना टाउन हॉल, गोल सड़क, चौक राजक दात शहीद, पुरानी सब्जी मंडी, ढक्की, साहिवाल रोड, मंडी मोड़, चौक बख्तियार काकी, कचहरियां, गला मंडी, फरीदनगर, 19 SP वाला पुल राख, ख्वाजा अजीज मक्की, ਕਮੀਰ ਚੁੰਗੀ, ਮਹਾਰਾਣਾ ਚੌਕ ਤੇ ਬਾਈਪਾਸ ਬਹੁਤ ਮਸ਼ਹੂਰ ਇਲਾਕੇ ਗਿਣੇ ਜਾਂਦੇ ਨੇ। ਇਸ ਸ਼ਹਿਰ ਦੀਆਂ ਰਾਬਤਾ ਸੜਕਾਂ ਦਾ ਤਜ਼ਕਰਾ ਕਰੀਏ ਤੇ ਪੁਰਾਣਾ ਥਾਣਾ ਹੋਤਾ ਰੋਡ, ਸਾਈਵਾਲ ਰੋਡ, ਪਾਕਪਤਨ ਰੋਡ, ਦੀਪਾਲਪੁਰ ਰੋਡ, ਪੀਰਗਨੀ ਰੋਡ, ਚੰਨਪੀਰ ਰੋਡ ਤੇ ਕਮੀਰ ਚੁੰਗੀ ਰੋਡ ਮਸ਼ਹੂਰ ਲਿੰਕ ਸੜਕਾਂ ਗਿਣੀਆਂ ਜਾਂਦੀਆਂ ਨੇ। ਮਿੱਤਰੋ, ਇਸ ਸ਼ਹਿਰ ਦੇ ਆਸੇ-ਪਾਸੇ ਬੀਜੀਆਂ ਜਾਣ ਵਾਲੀਆਂ ਫਸਲਾਂ ਦੀ ਗੱਲ ਕਰੀਏ ਤੇ ਕਣਕ ਸਭ ਤੋਂ ਵੱਡੀ ਫਸਲ ਹੈ। ਇਸ ਤੋਂ ਇਲਾਵਾ ਕਪਾਹ, ਮਕਈ, ਆਲੂ, ਮੂੰਜੀ ਇਹ ਫਸਲਾਂ ਵੀ ਬੀਜੀਆਂ ਜਾਂਦੀਆਂ ਨੇ। ਇਹਨਾਂ ਤੋਂ ਇਲਾਵਾ ਸਬਜ਼ੀਆਂ ਬਹੁਤ ਜ਼ਿਆਦਾ ਮਿਕਦਾਰ ਦੇ ਵਿੱਚ ਇਸ ਸ਼ਹਿਰ ਦੇ ਆਸੇ-ਪਾਸੇ ਬੀਜੀਆਂ ਜਾਂਦੀਆਂ ਨੇ ਤੇ ਸਵੇਰ ਸਵੇਰੇ ਕਾਸ਼ਤਕਾਰ ਆਪਣੀਆਂ ਜਿਨਸਾਂ ਲੈ ਕੇ ਮੰਡੀ ਦੇ ਵੱਲ ਰੁਖ ਕਰਦੇ ਨੇ। ਹੁਣ ਗੱਲ ਕਰਾਂਗੇ ਆਪਾਂ ਇਸ ਸ਼ਹਿਰ ਵਿੱਚ ਵਸਣ ਵਾਲੇ ਲੋਕਾਂ ਦੀ, ਉਹਨਾਂ ਦੇ ਤਹਿਜ਼ੀਬ ਤਮੱਦਨ ਦੀ। ਇੱਥੋਂ ਦੇ ਕਾਫੀ ਸਾਰੇ ਕਦੀਮੀ ਲੋਕ ਵੀ ਨੇ ਜਿਹੜੇ ਪਾਰਟੀਸ਼ਨ ਤੋਂ ਪਹਿਲੇ ਦੇ ਆਬਾਦ ਨੇ।
ਤੇ ਕੁਝ ਲੋਕ ਪਿੰਡਾਂ ਵੱਲੋਂ ਹਿਜਰਤ ਕਰਕੇ ਸ਼ਹਿਰ ਦੇ ਤਰਫ ਆਏ ਹੋਏ ਨੇ। ਦੋਵੇਂ ਤਰਜ਼ ਦੇ ਲੋਕ ਬਾਹਮੀ ਇਤਫਾਕ ਇਤਿਹਾਦ ਨਾਲ ਰਹਿੰਦੇ ਨੇ, ਕਿਉਂਕਿ ਇਸ ਸ਼ਹਿਰ ਦੇ ਵਿੱਚ ਹਜ਼ਰਤ ਬਾਬਾ ਜੀ ਫਰੀਦੁੱਦੀਨ ਮਸੂਦ ਗੰਜੇ ਸ਼ਕਰ ਰਹਿਮਤੁल्लाह अलैह ਦਾ ਮਜ਼ਾਰ ਹੈ ਤੇ ਉਸ ਦਾ ਕੰਟਰੋਲ ਚਿਸ਼ਤੀ ਖਾਨਦਾਨ ਕੋਲ ਹੈ। ਇਸ ਵਜ੍ਹਾ ਤੋਂ तमाम तर ਲੋਕ ਇਸ ਸ਼ਹਿਰ ਦੇ ਬਾਸੀ ਚਿਸ਼ਤੀ ਖਾਨਦਾਨ ਦਾ ਅਦਬ ਕਰਦੇ ਨੇ। ਸਦਾਤ ਘਰਾਣਾ ਦੀ ਵੀ ਬਹੁਤ ਜ਼ਿਆਦਾ ਕਦਰ ਕੀਤੀ ਜਾਂਦੀ ਹੈ। ਲੋ ਮਿੱਤਰੋ, ਅੱਜ ਦੇ ਵਲੌਗ ਦਾ ਕਰਨੇ ਹੈ ਇੱਥੇ ਹੀ ਇਖਤਤਾਮ। ਕੋਸ਼ਿਸ਼ ਮੈਂ ਕੀਤੀ ਹੈ ਕਿ ਹਰ ਚੀਜ਼ ਦਾ ਅਹਾਤਾ ਕੀਤਾ ਜਾਵੇ, ਲੇਕਿਨ ਫਿਰ ਵੀ ਅਗਰ ਕੋਈ ਚੀਜ਼ ਕਮੀ ਕੁਤਾਈ ਰਹਿ ਗਈ ਹੈ ਜਾਂ ਕਿਸੇ ਬਰਾਦਰੀ ਦਾ ਤਜ਼ਕਰਾ ਕਰਨ ਤੋਂ ਰਹਿ ਗਿਆ ਹੋਵੇ ਤੇ ਮੈਂ ਸਾਰੇ ਭੈਣਾਂ ਭਰਾਵਾਂ ਕੋਲੋਂ ਮਾਜ਼ਰਤ ਖਾਂ। ਮਿਲਾਂਗੇ ਕਿਸੇ ਹੋਰ ਵਲੌਗ ਦੇ ਵਿੱਚ, ਕਿਸੇ ਹੋਰ ਵੀਡੀਓ ਦੇ ਵਿੱਚ, ਕਿਸੇ ਹੋਰ ਸ਼ਹਿਰ ਦੇ ਵਿੱਚ। ਉਦੋਂ ਤੱਕ ਅੱਲਾ ਦੇ ਹਵਾਲੇ ਤੇ ਪਾਕਿਸਤਾਨ ਜ਼ਿੰਦਾਬਾਦ।